सरकार का जो रवैया आ वो आप देखिए बिल्कुल पहला तो भी ज़्यादा जुर्माना ते जालमाना आ वो पूरी कोशिश कर रहे हैं कि साडी हस्ती मिटा दी जाए। सानू पंजाब विच साडे आप विच हर थां वंड दिता जाए, जातां च शहरी गरीब पेंडू जो भी वंडिया जा सकता वो हर तरीके नाल वंड रहे हैं। साडी हर फील्ड दे विच वो इंटरफेयर कर रहे हैं। ये जो गैंगस्टरिज्म वाला आ, जो नशे वाला आ, ये सारा होम मिनिस्ट्री तो चलता है, ये उन्होंने एजेंडे ने होने ते इत्थे उन्होंने यह जी कोशिश करनी कि इत्थे आपां आपस विच एक दूजे नूं मारीए। सानू इस समय सब तो जरूरी आ कि जो जंगां दा समां आ ते दुश्मन साजिशां रचियां जा रहीआं कि असीं सांझी अगवाई गुरमत वाला कोई प्रबंध सिरजीए। अज अकाल तख्त गुलामी च उत्थे कोई प्रबंध नहीं गा, वो स्टेट अनुसार है। सांझी अगवाई ते सांझे फैसलिਆਂ ਤੋਂ बिना साडा कोई बचाव नहीं गा इस वेले। गुरु ग्रंथ ते गुरु पंथ दी अजमत ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 26 जनवरी 86 ਦੇ ਸਰਬੱਤ ਖਾਲਸੇ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਪੰਥ ਦਾ ਵੱਡਾ ਹਿੱਸਾ ਜਿਹੜਾ ਸੰਘਰਸ਼ੀਲ ਆ ਇੱਥੇ ਇਕੱਤਰ ਆ। ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰੀਆ, ਨਮਸਕਾਰ, ਜਿਹਨੇ ਸਾਨੂੰ ਸਿੱਖੀ ਬਖਸ਼ੀ, ਗੁਰੂ ਗ੍ਰੰਥ ਬਖਸ਼ਿਆ, ਗੁਰੂ ਪੰਥ ਬਖਸ਼ੇ। ਤੇ ਉਸ ਤੋਂ ਬਾਅਦ ਮੈਂ ਜਦੋਂ ਆਪਾਂ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਮੈਂ ਯਾਦ ਕਰੂੰਗਾ ਉਹਨਾਂ ਸਭ ਸ਼ਹੀਦਾਂ ਨੂੰ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇੱਥੇ ਦਰਬਾਰ ਸਾਹਿਬ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਜਿਨ੍ਹਾਂ ਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਇੱਥੇ ਜੰਗ ਜੂਝ ਕੇ, ਉਹਨਾਂ ਨੂੰ ਤੇ ਹੋਰ ਜੋ ਖੜਕੂ ਸੰਘਰਸ਼ ਸ਼ਹੀਦ ਹੋਏ ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਨਮਸਕਾਰ ਕਰੀਏ। ਜਿਨ੍ਹਾਂ ਨੇ ਸਾਨੂੰ 18 ਦਿੱਤੀਆਂ, ਸਾਡੇ ਨਾਲ ਰਹੇ ਬੇਅੰਤ ਸੰਖਾਂ ਹੀ ਪਰਿਵਾਰ ਜੋ ਸਾਡਾ ਅੰਗ ਸੰਗ ਸੀ, ਜਿਨ੍ਹਾਂ ਨੇ ਸਾਡੇ ਤੋਂ ਜ਼ਿਆਦਾ ਦਰਦ ਤੇ ਦੁੱਖ ਸਹੇ, ਉਹਨਾਂ ਨੂੰ ਨਮਸਕਾਰ। ਜੇਲਾਂ ਕੱਟਣ ਵਾਲਿਆਂ ਨੂੰ ਤੇ ਜੇਲਾਂ ਜਿਹੜੇ ਕੱਟ ਰਹੇ ਆ ਉਹਨਾਂ ਨੂੰ ਯਾਦ ਕਰਨਾ ਬਣਦਾ, ਜਿਹੜੇ ਬੇਵਤਨੀਆਂ ਕੱਟ ਰਹੇ ਨੇ ਤੇ ਜਿਨ੍ਹਾਂ ਨੇ ਸਾਨੂੰ ਆਰਥਿਕ ਤੌਰ ਤੇ ਇੱਥੋਂ ਸਾਰੇ ਥਾਂ ਮਦਦ ਕੀਤੀ, ਜਿਨ੍ਹਾਂ ਮਾਈਆਂ, ਸਾਡੀਆਂ ਭੈਣਾਂ, ਬੀਬੀਆਂ, ਸਾਡੀਆਂ ਬੱਚੀਆਂ, ਜਿਨ੍ਹਾਂ ਦੀ ਅਰਦਾਸ ਤੇ ਜਿਨ੍ਹਾਂ ਦੀ ਸੰਭਾਲ ਤੇ ਜਿਨ੍ਹਾਂ ਦੀ ਦੁਆ ਕਰਕੇ ਅਸੀਂ ਇਹ ਸਾਰੀਆਂ ਮੱਲਾਂ ਮਾਰੀਆਂ ਤੇ ਅੱਜ ਵੀ ਉਹਨਾਂ ਕਰਕੇ ਹੀ, ਉਹਨਾਂ ਦੀ ਬਦੌਲਤ ਅੱਗੇ ਵਧ ਰਹੇ ਹਾਂ, ਉਹਨਾਂ ਨੂੰ ਨਮਸਕਾਰ। ਤੇ ਉਹਨਾਂ ਗੁੰਮਨਾਮ ਸ਼ਹੀਦਾਂ ਨੂੰ, ਉਹਨਾਂ ਭੁੱਲੇ ਹੋਏ 18 ਵਾਲਿਆਂ ਨੂੰ ਜਿਹੜੇ ਸ਼ਹੀਦ ਕਰ ਦਿੱਤੇ, ਜਿਹਨਾਂ ਦਾ ਨਾਮ ਵੀ ਨਹੀਂ ਲਿਆ ਗਿਆ, ਉਹਨਾਂ ਨੂੰ ਯਾਦ ਕਰਨਾ ਬਣਦਾ। ਤੇ ਉਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਪਤਾ ਆ ਕਿ ਸਾਡੇ ਨਾਲ ਏਡੇ ਰਹੇ ਆ ਤੇ ਅੱਜ ਤੱਕ ਸਾਡੇ ਚੋਂ ਕੋਈ ਨਹੀਂ ਜਾ ਸਕਿਆ, ਉਹਨਾਂ ਨੂੰ ਮਿਲ ਵੀ ਨਹੀਂ ਸਕਿਆ, ਤੇ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ, ਉਹਨਾਂ ਦੇ ਸਬਰ ਤੇ ਉਹਨਾਂ ਦੇ ਸੰਤੋਖ ਨੂੰ, ਸਿਰਕ ਨੂੰ ਨਮਸਕਾਰ। ਤੇ ਇਸ ਦੇ ਨਾਲ ਹੀ ਜੋ ਵੀ ਜਿਹੜਾ ਵੀ ਸਿੱਖ, ਜਿਹੜਾ ਵੀ ਸਾਡਾ ਭਾਈ ਪੰਥ ਲਈ, ਗੁਰੂ ਗ੍ਰੰਥ ਲਈ ਘਰੋਂ ਚੱਲਿਆ ਤੇ ਉਹ ਇਸ ਜੰਗ ਵਿੱਚ ਲੇਖੇ ਲੱਗਿਆ, ਭਾਵੇਂ ਕਿਸੇ ਵੀ ਤਰੀਕੇ ਨਾਲ, ਉਹਨਾਂ ਨੂੰ ਵੀ ਯਾਦ ਕਰਨ ਦਾ ਬਣਦਾ। ਉਹ ਸਾਡੇ ਆ, ਉਹ ਵੀ ਸਾਡੇ ਹੀ ਆ। ਜੰਗ ਵਿੱਚ ਬਹੁਤ ਕੁਛ ਹੋ ਜਾਂਦਾ ਆ, ਜੰਗ ਗੱਲ ਹੀ ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ 26 ਦੇ ਸਰਬੱਤ ਖਾਲਸੇ ਦਾ, ਉਸ ਵਕਤ 84 ਦੇ ਹਮਲੇ ਤੋਂ ਬਾਅਦ ਤੇ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਬਹੁਤ ਵੱਡਾ ਖਲਾਸ ਪੰਥ ਵਿੱਚ ਰੋ, ਇੱਕ ਸਿਰਜਣਾਤਮਕ ਖਲਾ, ਇੱਕ ਪੀੜ
ਇੱਕ ਦੁਆ, ਇੱਕ ਅਰਦਾਸ, ਤੇ ਉਹਦੇ ਵਿੱਚੋਂ ਇਹ ਜੰਗ, ਖਾੜਕੂ ਸੰਘਰਸ਼ ਤੇ ਇਹ ਸਰਬੱਤ ਖਾਲਸਾ ਅੱਗੇ ਆਇਆ। ਤੇ ਸਾਰੇ ਪੰਥ ਦੀ ਜੋ ਅਰਦਾਸ ਸੀ, ਜੋ ਪੰਥ ਜੋ ਚਾਹੁੰਦਾ ਸੀ, ਉਹਨੂੰ ਸੁਣਦੇ ਹੋਏ ਦਮਦਮੀ ਟਕਸਾਲ ਨੇ ਇਹ ਸਰਬੱਤ ਖਾਲਸਾ ਸੱਦਿਆ। ਤੇ ਇਹਦੇ ਵਿੱਚ ਜੋ ਕੁਛ ਵੀ ਪੁਰਾਣਾ ਸੀਗਾ, ਇਸ ਦੇਸ਼ ਨੂੰ, ਇਸ ਦੇਸ਼ ਦੇ ਕਾਨੂੰਨ ਨੂੰ, ਸਾਰਿਆਂ ਨੂੰ ਰੱਦ ਕੀਤਾ ਗਿਆ। ਦੁਸ਼ਮਣ ਦੀ ਪਛਾਣ ਕੀਤੀ ਗਈ ਤੇ ਅੱਗੇ ਜੋ ਸੰਘਰਸ਼ ਲੜਨਾ ਹੈ ਉਹਦੇ ਲਈ ਸਰਬੱਤ ਖਾਲਸਾ ਤੇ ਗੁਰਮਤਿ ਨੂੰ, ਪੰਜ ਪ੍ਰਧਾਨੀ ਸੰਸਥਾ ਨੂੰ, ਸਾਂਝੀ ਅਗਵਾਈ ਨੂੰ ਅੱਗੇ ਲਿਆਂਦਾ ਗਿਆ। ਇਸ ਕਰਕੇ ਇਹ ਜਿਹੜਾ ਦਿਨ ਬਹੁਤ ਹੀ ਅਹਿਮ ਹੈ ਕਿ ਲੰਮੇ ਸਮੇਂ ਬਾਅਦ ਜਦੋਂ ਸੰਤਾਂ ਨੇ ਵੱਡੀ ਸ਼ਹਾਦਤ ਦੇ ਕੇ ਸਾਨੂੰ ਜਗਾਇਆ, ਜਿਸ ਤਰ੍ਹਾਂ ਕਹਿੰਦੇ ਸੀ ਕਿ ਕੌਮ ਨੂੰ ਆਜ਼ਾਦ ਕਰਾਉਣਾ, ਗੁਲਾਮੀ ਮਹਿਸੂਸ ਕਰਾਉਣੀ ਆ, ਤੇ ਪੰਥ ਨੂੰ ਇੱਕ ਥਾਂ ਇਕੱਠੇ ਕੀਤਾ ਤੇ ਉਹਨਾਂ ਨੇ ਇਕੱਠੇ ਕਰ ਦਿੱਤਾ। ਤੇ ਉਸ ਤੋਂ ਬਾਅਦ ਜੋ ਖਾੜਕੂ ਸੰਘਰਸ਼ ਚੱਲਿਆ, ਉਹ ਉਸ ਦੀ ਵਹਿਣ 'ਚ ਚੱਲਿਆ ਹੈ। ਉਹ ਜੋ ਸਮੁੱਚੇ ਪੰਥ ਦੀ ਜੋ ਇੱਕ ਪੀੜ ਸੀ, ਇੱਕ ਦਰਦ ਸੀ, ਇੱਕ ਦੁਆ ਸੀ, ਜੋ ਸੁਰਤ ਵਿੱਚ ਉਹ ਇੱਕ ਜੋ ਵੱਡਾ ਭੁਚਾਲ ਆਇਆ, ਜੋ ਪੁਰਾਣੀਆਂ ਸਾਰੀਆਂ ਯਾਦਾਂ ਸ਼ਹੀਦਾਂ ਦੀਆਂ, ਸਿੱਖ ਜੰਗਾਂ ਦੀਆਂ ਅੱਗੇ ਆ ਗਈਆਂ, ਉਹਦੇ ਵਿੱਚੋਂ ਪੰਥ ਨੇ ਇਹਨੂੰ ਅੱਗੇ ਲੈ ਕੇ ਆਉਂਦਾ ਤੇ ਇਹ ਸਾਂਝੀ ਅਗਵਾਈ ਚੱਲਿਆ। ਤੇ ਪੰਥਕ ਕਮੇਟੀ ਦੀ ਅਗਵਾਈ ਵਿੱਚ ਇਹਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਤੇ ਇੱਕ ਸ਼ਾਨਦਾਰ ਇੱਕ ਆਪਣਾ ਇਤਿਹਾਸ ਸਿਰਜਿਆ। ਦੁਸ਼ਮਣ ਨੂੰ ਸਿੱਧੇ ਟੱਕਰ ਕੇ, ਦੁਸ਼ਮਣ ਦੇ ਵੱਡੇ ਵੱਡੇ ਨਿਸ਼ਾਨੇ, ਕੀ ਪ੍ਰਾਈਮ ਮਿਨਿਸਟਰ, ਕੀ ਉਹਨਾਂ ਦਾ ਫੌਜ ਜਰਨੈਲ, ਹੋਰ ਸਭ ਕੁਛ ਉਹਨਾਂ ਤੱਕ ਪਹੁੰਚੇ ਸੀ। ਤੇ ਦੇਖਿਆ ਜਾਵੇ ਕਿ ਸਾਡੇ ਕੋਲ ਸਾਡਾ ਕੋਈ ਵੀ ਸਾਥੀ ਨਹੀਂ ਸੀ, ਕੋਈ ਦੇਸ਼, ਕੋਈ ਵੀ ਸੰਸਥਾ ਜੋ ਬਾਹਰ ਆ, ਇੱਥੇ ਵੀ ਜਿਹਨਾਂ ਨੂੰ ਸਾਡੇ ਸਾਥ ਚੱਲਣਾ ਚਾਹੀਦਾ ਸੀ ਵਿੱਚ ਇੰਡੀਆ, ਕਿਸੇ ਨੇ ਵੀ ਕੋਈ ਸਾਥ ਨਹੀਂ ਦਿੱਤਾ। ਪੰਥ ਨੇ ਇਕੱਲਿਆਂ ਸੰਘਰਸ਼ ਲੜਿਆ। ਤੇ ਇਹ ਜੋ ਇਲਾਕਾ ਆ ਪੰਜਾਬ ਦਾ, ਇਹ ਬਿਲਕੁਲ ਹੀ ਮੈਦਾਨੀ, ਨਾ ਸਾਡੇ ਕੋਲ ਜੰਗਲ, ਨਾ ਪਹਾੜ, ਕਿਤੇ ਇਕੱਠੇ ਹੋਣ ਦਾ ਕੋਈ ਇਲਾਕਾ ਵੀ ਹੈ ਨਹੀਂ ਸੀ। ਇਸ ਦੇ ਬਾਵਜੂਦ ਵੀ 8 ਸਾਲ ਇੱਕ ਸ਼ਾਨਦਾਰ ਸੰਘਰਸ਼ ਲੜਿਆ, ਜਿਹੜੇ ਦੁਨੀਆ ਦੀ ਜੋ 6ਵੀਂ ਤਾਕਤ ਆ ਕੇ ਜੜ੍ਹਾਂ ਹਾਲਾਤੀਆਂ, ਉਹ ਕਾਂਬਾ ਫੈਲ ਗਿਆ। ਉਹਦਾ ਐਸਾ ਹਿੱਲਿਆ ਕਿ ਉਦੋਂ ਦਾ ਹਿੱਲਿਆ ਹੀ ਆ। ਇਹ ਜੋ ਕੁਛ ਵੀ ਉਸ ਤੋਂ ਬਾਅਦ ਆਇਆ ਉਹਦੀ ਬਦੌਲਤ ਆ, ਜੋ ਅੱਜ ਵੀ ਹੋ ਰਿਹਾ ਆ। ਉਹਨਾਂ ਉਸ ਸੰਘਰਸ਼ ਤੇ ਉਸ ਤੋਂ ਪਹਿਲਾਂ ਜਿਹੜੇ ਸੰਘਰਸ਼ ਆ, ਜੰਗ ਆ, ਤੇ ਜਿਹੜੇ ਸ਼ਹੀਦ ਆ ਤੇ ਪੰਥ ਦੀ ਅਰਦਾਸ ਆ, ਉਹਦੇ ਕਰਕੇ ਹੈ। ਇਸ ਕਰਕੇ ਯਾਦ ਕਰਨਾ, ਉਹਨਾਂ ਅੱਗੇ ਨਿਮਨ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਆ। ਤੇ ਇੱਥੇ ਮੈਂ ਇਹ ਵੀ ਗੱਲ ਕਰਾਂ ਕਿ ਜਿਹੜੇ ਖਾੜਕੂ ਸੰਘਰਸ਼ ਤੇ ਉਹ ਜਿਹੜੇ ਸਿੰਘ ਸੀ, ਜੁਝਾਰੂ ਸੀ, ਜਿਹੜੇ ਜੰਗਜੂ ਸੀ, ਤੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਨਾਲ ਚੱਲਣ ਵਾਲੇ, ਠਹਿਰਾਂ ਵਾਲੇ ਸੀ ਜਾਂ ਉਹਨਾਂ ਦੇ ਸਾਥੀ ਸੀ, ਉਹਨਾਂ ਦਾ ਜੋ ਸਭ ਤੋਂ ਪਵਿੱਤਰ ਹਿੱਸਾ ਸੀ ਉਹ ਕਿੱਦਾਂ ਦਾ ਸੀਗਾ। ਮੈਂ ਉਹਨਾਂ ਵਿੱਚ ਰਿਹਾ, ਸੰਤਾਂ ਤੋਂ ਲੱਗ ਕੇ ਸੰਤਾਂ ਦੇ ਨਾਲ ਸ਼ਹੀਦ ਹੋਣ ਵਾਲਿਆਂ ਨੂੰ, ਭਾਈ ਦਲਵੀਰ ਸਿੰਘ ਵਿਆਸੀ, ਭਾਈ ਜੋਗਿੰਦਰ ਸਿੰਘ, ਭਾਈ ਰਾਮ ਸਿੰਘ ਤੇ ਅਨੇਕਾਂ ਸ਼ਹੀਦਾਂ, ਤੇ ਉਸ ਤੋਂ ਬਾਅਦ ਭਾਈ ਫੌਜਾ ਸਿੰਘ, ਭਾਈ ਅਨੋਖ ਸਿੰਘ, ਭਾਈ ਸੁਲੱਖਣ ਸਿੰਘ, ਭਾਈ ਮਥੁਰਾ ਸਿੰਘ, ਭਾਈ ਦਲਵਿੰਦਰ ਸਿੰਘ, ਗੁਰਦੇਵ ਸਿੰਘ ਉਸਮਾਨ ਵਾਲਾ, ਭਾਈ ਗੁਰਦੇਵ ਸਿੰਘ ਕੌਂਕੇ, ਹੋਰ ਅਨੇਕਾਂ ਸ਼ਹੀਦ। ਇਹ ਸਿੰਘ ਇਹੋ ਜਿਹੇ ਸੀ ਕਿ ਇਹਨਾਂ ਦਾ ਜੀਵਨ ਇੱਕ ਸੰਤਾਂ ਵਾਲਾ ਸੀ, ਸੰਤਾਂ ਸਿਪਾਹੀ ਵਾਲਾ। ਇਹਨਾਂ ਦਾ ਮੁੱਖ ਇਹ ਬਹੁਤ ਹੀ ਉੱਚੀਆਂ ਰੂਹਾਨੀ ਸ਼ਖਸੀਅਤਾਂ ਸੀ। ਉਸ ਸਮੇਂ ਵੱਡਾ ਜੋ ਟਾਈਮ ਆ, ਉਸ ਸਿਮਰਨ 'ਚ, ਚੌਪੜਿਆਂ 'ਚ ਤੇ ਗੁਰੂ ਨੂੰ ਨਮਸਕਾਰ ਕੀਤਾ ਸੀ। ਇਹ ਜੋ ਤੁਰਾ ਆ ਖਾੜਕੂ ਮੂਵਮੈਂਟ, ਉਹ ਸਾਰੇ ਹੀ ਪੰਥ ਵਡਾੜੇ ਤੇ ਗੁਰੂ ਨੂੰ ਪ੍ਰਣਾਏ, ਤੇ ਗੁਰੂ ਨੇ ਮਰਨ ਮਿਟਣ ਵਾਲੇ ਸਿੰਘ ਸੀ। ਉਹਨਾਂ ਲਈ ਗੁਰੂ ਪਹਿਲਾਂ ਸੀ, ਧਰਮ ਪਹਿਲਾਂ ਸੀ, ਬਾਕੀ ਸਭ ਕੁਛ ਬਾਅਦ ਸੀ। ਤੇ ਉਹਨਾਂ ਨੇ ਗੁਰੂ ਲਈ, ਪੰਥ ਲਈ ਸ਼ਹਾਦਤ ਦਿੱਤੀ। ਤੇ ਜੋ ਸੰਤਾਂ ਦੀ ਇੱਕ ਜੋ ਜੰਗ ਉਹਨਾਂ ਨੇ ਲੜਿਆ, ਗੁਰੂ ਖਾਲਸਾ ਪੰਥ ਦੀ ਪਹਿਰੇਦਾਰੀ ਕਰਦੇ ਆ,
ਇਸ ਵਿਪਰ ਤਖਤ ਦੇ ਖਿਲਾਫ ਅਕਾਲ ਤਖਤ ਤੇ ਪਹਿਰੇਦਾਰੀ ਕਰਦੇ ਆ, ਉਹਦੇ ਵਿੱਚੋਂ ਜਿਹੜਾ ਇਹ ਇੱਕ ਦਰਿਆ ਚੱਲਿਆ ਸੁਰਤ ਦਾ, ਉਹਨੇ ਜਿੰਨਾ ਸਾਨੂੰ ਉਹਨੂੰ ਜਗਾ ਦਿੱਤਾ। ਸਾਨੂੰ ਜੋ ਅਸੀਂ ਅੱਜ ਹਾਂ ਉਹਦੇ ਕਰਕੇ ਆ। ਜੋ ਅਸੀਂ ਇੰਨੇ ਭੁੱਲੇ ਹੋਏ ਸੀਗੇ, ਅਸੀਂ ਆਪਣੇ ਆਪ ਨੂੰ ਗੁਰੂ ਨੂੰ ਭੁੱਲ ਗਏ ਸੀ। ਸਾਡੇ ਤੇ ਕਿੰਨੇ ਤਰ੍ਹਾਂ ਦੀਆਂ ਗੁਲਾਮੀਆਂ ਆ ਗਈਆਂ ਸੀ, ਪੱਛਮੀ ਹਿੰਦੂਵਾਦੀ ਕਿ ਕਾਮਰੇਡਾਂ ਦੀਆਂ, ਉਹ ਇੱਕ ਵਾਰ ਸਾਰੀਆਂ ਹਾਲਾਤ ਸੀ। ਤੇ ਉਹਦੇ ਵਿੱਚੋਂ ਨਿਰੋਲ ਜੋ ਪੰਥਕ ਸਪਿਰਿਟ ਵਾਲੀ ਆ, ਪਰੰਪਰਾ ਵਾਲੀ ਆ, ਤੇ ਜੋ ਸਿਮਰਨ ਵਾਲੀ ਜਿਹੜੀ ਸਿਮਰਨ ਤੇ ਬੇਸਡ ਆ, ਉਹ ਪ੍ਰਵਾਹ ਚੱਲਿਆ ਤੇ ਉਹੀ ਬੇਸ ਆ। ਇੱਥੇ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਠੀਕ ਆ, ਖਾਲਿਸਤਾਨ ਬਹੁਤ ਹੀ ਜ਼ਰੂਰੀ ਆ। ਇਹ ਸਾਡਾ, ਇਹ ਅਸੀਂ ਕਿਸੇ ਤੋਂ ਮੰਗਦੇ ਨਹੀਂ, ਤਾਂ ਇਹ ਅਸੀਂ ਕਿਸੇ ਵਿਰੋਧ ਚ ਵੀ ਨਹੀਂ ਇਹ ਕਰ ਰਹੇ। ਸਾਨੂੰ ਸੰਤਾਂ ਨੇ, ਉਹ ਸ਼ਹਾਦਤਾਂ ਨੇ ਦੱਸਿਆ ਕਿ ਸਾਨੂੰ ਜਗਾਇਆ ਗਿਆ। ਅਸੀਂ ਤਾਂ ਹੈ ਹੀ ਸੋਵਰਨ ਆ, ਅਸੀਂ ਤੁਰੋਂ ਆਜ਼ਾਦ ਆ। ਸਾਨੂੰ ਗੁਰੂ ਨੇ ਆਪ ਪਾਤਸ਼ਾਹੀ ਬਖਸ਼ੀ ਆ, ਅਕਾਲ ਪੁਰਖ ਨੇ ਬਖਸ਼ੀ ਆ, ਅਸੀਂ ਕਿਸੇ ਤੋਂ ਨਹੀਂ ਲੈਣੀ। ਸਾਨੂੰ ਉਦੋਂ ਪਤਾ ਲੱਗਿਆ ਕਿ ਅਸੀਂ ਕੌਣ ਆ, ਅਸੀਂ ਪਾਤਸ਼ਾਹ ਆ, ਤੇ ਅਸੀਂ ਇਹ ਰਾਜ ਸਾਨੂੰ ਗੁਰੂ ਨੇ ਦੇਣਾ ਆ, ਤੇ ਸੰਘਰਸ਼ ਨੇ ਦੇਣਾ ਆ, ਸ਼ਹਾਦਤਾਂ ਨੇ ਦੇਣਾ ਆ। ਪਹਿਲਾਂ ਵੀ ਏਦਾਂ ਹੋਇਆ, ਅੱਗੇ ਵੀ ਇਸੇ ਤਰ੍ਹਾਂ ਹੋਣਾ। ਇਸ ਕਰਕੇ ਇਹ ਜਿਹੜੀ ਗੱਲ ਆ ਕਿ ਮੰਗਣ ਵਾਲੀ ਜਾਂ ਅਸੀਂ ਇਹੋ ਜਿਹੀ ਗੱਲ ਨਹੀਂ, ਇਹ ਤਾਂ ਅਸੀਂ ਹੈ ਹੀ ਇਸ ਤਰ੍ਹਾਂ। ਸਾਨੂੰ ਉਦੋਂ ਪਤਾ ਲੱਗਿਆ ਕਿ ਇਹ ਜਿਹੜਾ ਤਖਤ ਆ, ਇਹ ਤਾਂ ਹੈ ਹੀ ਕੂੜ ਦਾ ਆ, ਇਹ ਜ਼ਾਲਮਾਂ ਦਾ ਆ, ਇਹਨੂੰ ਅਸੀਂ ਲਾਉਣਾ ਆ ਥੱਲੇ, ਤੇ ਅਸੀਂ ਲਾਉਣਾ ਆ। ਇਹ ਤਾਂ ਕੋਈ ਦੋ ਰਾਵਾਂ ਹੀ ਨਹੀਂ। ਇੱਕ ਆਪਾਂ ਨੂੰ ਖਿਆਲ ਬਹੁਤ ਰੱਖਣਾ ਚਾਹੀਦਾ। ਆਪਾਂ ਬਹੁਤ ਵਾਰ ਬਿਲਕੁਲ ਕ੍ਰਿਟੀਕਲ ਹੀ ਹੋ ਜਾਂਦੇ ਆ। ਖਾਲਿਸਤਾਨ ਬਹੁਤ ਜ਼ਰੂਰੀ ਆ, ਸੋਵਰਨ ਦੇਸ਼ ਬਹੁਤ ਜ਼ਰੂਰੀ ਆ। ਇਹ ਸਾਡਾ ਤੁਰੋ ਸਾਨੂੰ ਗੁਰੂ ਨੇ, ਅਕਾਲ ਪੁਰਖ ਨੇ ਬਖਸ਼ਿਆ, ਤੇ ਅਸੀਂ ਸੰਘਰਸ਼ ਨਾਲ, ਸ਼ਹਾਦਤਾਂ ਨਾਲ ਲੈਣਾ। ਪਰ ਇਹ ਸਾਡਾ ਰਾਜ ਤੋਂ ਵੀ ਪਹਿਲਾਂ ਸਾਡੇ ਲਈ ਧਰਮ ਆ, ਧਰਮ ਉੱਪਰ ਆ। ਅਸੀਂ ਧਰਮ ਕਰਕੇ ਰਾਜ ਕਰਨਾ ਆ। ਜੇ ਇਕੱਲਾ ਰਾਜ ਹੋ ਤਾਂ ਚਲੇ ਜਾਓਗੇ, ਜੇ ਤੁਸੀਂ ਧਰਮੀ ਹੋਵੋਗੇ ਤਾਂ ਹੀ ਉਹ ਇਨਸਾਫ ਰਹੂਗਾ। ਇਸ ਕਰਕੇ ਸਾਡਾ ਜਿਹੜਾ ਰਾਜ ਆ ਧਰਮ ਚੋਂ ਨਿਕਲਦਾ ਆ, ਤੇ ਸਾਡਾ ਜਿਹੜਾ ਯੁੱਧ ਆ ਵੀ ਧਰਮ ਯੁੱਧ ਆ। ਇਹ ਵੀ ਸਾਨੂੰ ਨਾਲ ਯਾਦ ਰੱਖਣਾ ਚਾਹੀਦਾ। ਕਈ ਵਾਰ ਅਸੀਂ ਥੋੜਾ ਦੂਰ ਚਲੇ ਜਾਂਦੇ ਆ, ਜ਼ਿਆਦਾ ਕ੍ਰਿਟੀਕਲ ਹੋ ਜਾਂਦੇ ਆ। ਤੇ ਹੁਣ ਵੀ ਗੱਲ ਇਹੀ ਹੈ, ਜਿੱਦਾਂ ਮੇਰੇ ਬਜ਼ੁਰਗਾਂ ਨੇ, ਵੱਡਿਆਂ ਨੇ ਗੱਲ ਕੀਤੀ ਕਿ ਜੋ ਹਿੰਦ ਸਰਕਾਰ ਦਾ ਜੋ ਰਵੱਈਆ ਆ, ਉਹ ਆਪਾਂ ਦੇਖੀਏ, ਉਹ ਬਿਲਕੁਲ ਪਹਿਲਾਂ ਤੋਂ ਵੀ ਜ਼ਿਆਦਾ ਜੁਰਮਾਨਾ ਤੇ ਜ਼ਾਲਮਾਨਾ ਆ। ਉਹ ਪੂਰੀ ਕੋਸ਼ਿਸ਼ ਕਰ ਰਿਹਾ ਕਿ ਸਾਡੀ ਹਸਤੀ ਮਿਟਾ ਦਿੱਤੀ ਜਾਵੇ। ਸਾਨੂੰ ਪੰਜਾਬ ਵਿੱਚ, ਸਾਡੇ ਆਪ ਵਿੱਚ ਹਰ ਥਾਂ ਵੰਡ ਦਿੱਤਾ ਜਾਵੇ। ਜਾਤਾਂ 'ਚ, ਸ਼ਹਿਰੀ, ਗਰੀਬ, ਪੇਂਡੂ, ਜੋ ਵੀ ਵੰਡਿਆ ਜਾ ਸਕਦਾ ਉਹ ਹਰ ਤਰੀਕੇ ਨਾਲ ਵੰਡ ਰਹੇ ਨੇ। ਸਾਡੀ ਹਰ ਫੀਲਡ ਦੇ ਵਿੱਚ ਉਹ ਇੰਟਰਫੀਅਰ ਕਰ ਰਹੇ। ਗੈਂਗਸਟਰਿਜ਼ਮ ਤੇ ਨਸ਼ਿਆਂ ਰਾਹੀਂ ਉਹ ਸਾਡੇ ਵਿੱਚ ਰਾਜਕਤਾ ਤੇ ਕਤਲੇਆਮ ਲੈ ਕੇ ਆ ਰਹੇ। ਇਹ ਜੋ ਕੁਛ ਵੀ, ਇਹ ਜੋ ਗੈਂਗਸਟਰਿਜ਼ਮ ਵਾਲਾ ਆ, ਜੋ ਨਸ਼ਿਆਂ ਵਾਲਾ ਆ, ਇਹ ਸਾਰਾ ਹੋਮ ਮਿਨਿਸਟਰੀ ਤੋਂ ਚੱਲਦਾ ਆ। ਇਹ ਉਹਨਾਂ ਦੇ ਏਜੰਡੇ ਨੇ ਹੋਣ ਦੇ। ਤੇ ਇੱਥੇ ਉਹਨਾਂ ਨੇ ਇਹੋ ਜਿਹੀ ਕੋਸ਼ਿਸ਼ ਕਰਨੀ ਕਿ ਇੱਥੇ ਆਪਾਂ ਆਪਸ ਵਿੱਚ ਇੱਕ ਦੂਜੇ ਨੂੰ ਮਾਰੀਏ। ਇਹ ਉਹਦੀ ਇੱਕ ਬਸਾਤ ਵਿਛਾਈ ਹੋਈ ਆ। ਇਸ ਕਰਕੇ ਤੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਜੋ ਹੋਰ ਸਿਚੁਏਸ਼ਨ ਦੀਆਂ, ਜਿੱਦਾਂ ਪਾਣੀ ਦੀ ਆ, ਹਵਾ ਦੀ ਆ, ਧਰਤੀ ਦੀ ਆ, ਕਿਸਾਨੀ ਦੀ ਆ, ਮਜ਼ਦੂਰੀ ਦੀ ਆ, ਮਜ਼ਦੂਰਾਂ ਦੀ ਆ, ਗਰੀਬਾਂ ਦੀ ਆ, ਸਾਡੇ ਕਲਚਰ ਦੀ ਆ, ਸਾਡੇ ਲੈਂਗੁਏਜ ਦੀ ਆ, ਸਾਡੇ ਆਵਾਜ਼ ਦੀ ਆ, ਬਾਹਰੋਂ ਆਉਣ ਵਾਲੀਆਂ, ਜਾਂ ਸਭ ਕੁਝ, ਸਾਰੇ ਹੀ ਬਹੁਤ ਹੀ ਗੰਭੀਰ ਮਸਲੇ ਨੇ, ਸਾਰੇ ਹੀ ਗੰਭੀਰ ਮਸਲੇ। ਤੇ ਇਸ ਸਮੇਂ ਜਿਵੇਂ ਜੋ ਦੁਨੀਆ ਦੇ ਹਾਲਾਤ ਨੇ, ਉਹ ਇਦਾਂ ਦੇ ਕਦੀ ਨਹੀਂ ਹੋਏ ਜੋ ਪਿਛਲੇ 5-10 ਸਾਲਾਂ ਤੋਂ ਅਗਲੇ 10 ਸਾਲ ਤੱਕ ਰਹਿਣਾ। ਉਹ ਇਹੋ ਜਿਹੇ ਆ ਕਿ ਪਿਛਲਾ ਸਭ ਕੁਝ ਹੀ ਢਹਿ ਗਿਆ ਆ। ਕੋਈ ਵੀ ਕਾਨੂੰਨ ਨਹੀਂ ਰਿਹਾ, ਕੋਈ ਕੁਛ ਨਹੀਂਗਾ, ਨਵਾਂ ਹਾਲੇ ਬਣਿਆ ਨਹੀਂ। ਜੰਗ ਸ਼ੁਰੂ ਹੋ ਗਏ ਆ, ਆਪਣੇ ਆਲੇ ਦੁਆਲੇ ਵੀ ਜੰਗ ਕਿਸੇ ਟਾਈਮ ਵੀ ਸ਼ੁਰੂ ਹੋ ਸਕਦੇ। ਤੇ ਜਿਹਦਾ ਜ਼ੋਰ ਆ ਇਸ ਵੇਲੇ ਉਹੀ ਚੱਲ ਰਿਹਾ ਹੈ।
ਇਹੋ ਜਿਹੇ ਹਾਲਾਤ ਵਿੱਚ ਸਾਡੇ ਲਈ ਬਹੁਤ ਹੀ ਜ਼ਰੂਰੀ ਆ, ਬਹੁਤ ਹੀ ਬੁਨਿਆਦੀ ਗੱਲਾਂ ਆ ਜਿਹੜੀਆਂ ਮੈਂ 4 ਗੱਲਾਂ ਕਹੂੰਗਾ। ਸਭ ਤੋਂ ਪਹਿਲਾਂ ਜੋ ਸਾਨੂੰ ਗੁਰੂ ਨੇ ਬਖਸ਼ ਕੀਤੀ ਆ, ਅਕਾਲ ਤਖਤ ਗੁਰਮਤਾ ਸਾਂਝੀ ਅਗਵਾਈ, 5 ਪ੍ਰਧਾਨੀ ਪ੍ਰਣਾਲੀ ਰਾਹੀਂ ਸਾਂਝੀ ਅਗਵਾਈ। ਸਾਨੂੰ ਇਸ ਸਮੇਂ ਸਭ ਤੋਂ ਜ਼ਰੂਰੀ ਆ ਕਿ ਜਦੋਂ ਜੰਗਾਂ ਦਾ ਸਮਾਂ ਆ ਤੇ ਦੁਸ਼ਮਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਕਿ ਅਸੀਂ ਸਾਂਝੀ ਅਗਵਾਈ ਗੁਰਮਤਿ ਵਾਲਾ ਕੋਈ ਪ੍ਰਬੰਧ ਸਿਰਜੀਏ। ਅੱਜ ਅਕਾਲ ਤਖਤ ਗੁਲਾਮੀ 'ਚ, ਉੱਥੇ ਕੋਈ ਪ੍ਰਬੰਧ ਨਹੀਂ ਗਾ, ਉਹ ਸਟੇਟ ਅਨੁਸਾਰ ਆ। ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ, ਸਿਰ ਜੋੜ ਕੇ ਕਰਨੀ ਚਾਹੀਦੀ ਹੈ ਕਿ ਅਸੀਂ ਸਾਰੇ ਦੁਨੀਆ ਦੇ ਸਿੱਖਾਂ ਦਾ ਇੱਕ ਜੋ ਗੁਰਮਤਿ ਰਾਹੀਂ 5 ਪ੍ਰਧਾਨੀ ਰਾਹੀਂ ਇੱਕ ਜਥਾ ਬਣਾਈਏ ਜਿਹੜਾ ਅਕਾਲ ਤਖਤ ਤੇ ਪਹਿਰੇਦਾਰੀ ਕਰੇ ਤੇ ਸਾਰੀ ਕੌਮ ਨੂੰ ਸੇਧ ਦੇਵੇ। ਇਹ ਬਹੁਤ ਹੀ ਜ਼ਰੂਰੀ ਹੈ। ਫਿਰ ਦੂਸਰੀ ਗੱਲ ਇਹ ਹੈ ਕਿ ਸਾਡੇ ਜੋ ਤਰੀਕਾ ਆ ਜਥੇਬੰਦੀਆਂ ਦਾ, ਉਹ ਹੰਨੇ ਹੰਨੇ ਮੀਰੀ ਦਾ ਆ। ਉਹਦਾ ਇਹ ਮਤਲਬ ਨਹੀਂ ਸਾਰੇ ਲਹਿਦਾ ਹੰਨੇ ਹੰਨੇ ਮੀਰੀ ਦਾ ਮਤਲਬ ਕਿ ਜਿੱਥੇ ਜਿੱਥੇ ਵੀ ਕੋਈ ਜਥਾ, ਜਿਹੜੀ ਵੀ ਜਥੇਬੰਦੀ ਆ, ਉਹ ਪ੍ਰਫੁੱਲਤ ਹੋਵੇ, ਪਰ ਉਹ ਜੁੜੇ ਅਕਾਲ ਤਖਤ ਤੇ ਇਸ ਗੁਰਮਤਿ ਦੇ ਵਿੱਚ। ਤੇ ਇਸੇ ਤਰ੍ਹਾਂ ਜਿਹੜੀ ਸਾਡੀ ਅਗਵਾਈ ਆ, ਉਹ ਕਿਸੇ ਇੱਕ ਬੰਦੇ ਦਾ, ਇੱਕ ਕਿਸੇ ਪਾਰਟੀ ਦੀ ਨਹੀਂ ਹੈ। ਸਾਡੇ ਇਤਿਹਾਸ ਇਸ ਤਰ੍ਹਾਂ ਨਹੀਂ, ਉਹ ਸਾਂਝੀ ਪੰਜਾਂ ਦੀ ਗੁਰਮਤਿ ਦੀ 5 ਪ੍ਰਧਾਨੀ ਰਾਹੀਂ। ਇਸ ਤੋਂ ਬਿਨਾਂ ਸਾਂਝੀ ਅਗਵਾਈ ਤੇ ਸਾਂਝੇ ਫੈਸਲਿਆਂ ਤੋਂ ਬਿਨਾਂ ਸਾਡਾ ਕੋਈ ਬਚਾਅ ਨਹੀਂ ਗਾ ਇਸ ਵੇਲੇ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿੱਡੀ ਵੀ ਛੇਤੀ ਹੋ ਸਕੇ ਇਹ ਪ੍ਰਬੰਧ ਜੋ ਅਕਾਲ ਤਖਤ ਤੇ ਜੋ ਚੱਲਦਾ ਵਹੀਰ ਕਰਦਾ ਹੁੰਦਾ ਸੀ, ਉਹ ਸਾਨੂੰ ਲੈ ਕੇ ਆਉਣਾ ਚਾਹੀਦਾ ਆ। ਤੇ ਇਹਦੇ ਦੂਸਰੀ ਗੱਲ ਹੈ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ। ਉਹ ਸਾਨੂੰ ਜੋ ਹੁਣ ਚੱਲਦਾ ਪ੍ਰਬੰਧ, ਉਹ ਸਟੇਟ ਦੇ ਥੱਲੇ ਸਾਨੂੰ ਉਹ ਚੋਂ ਬਾਹਰ ਕੱਢ ਲੈਣਾ ਚਾਹੀਦਾ। ਸਾਰੀ ਦੁਨੀਆ 'ਚ ਸਿੱਖ ਗੁਰਦੁਆਰੇ ਆਪ ਚਲਾ ਰਹੇ ਨੇ, ਉਹ ਬਹੁਤ ਵਧੀਆ ਚਲਾ ਰਹੇ ਜੋ ਸੰਗਤ ਚਲਾ ਰਹੇ ਨੇ। ਤੇ ਸਾਨੂੰ ਇਸੇ ਤਰੀਕੇ ਨਾਲ ਹੀ ਲੋਕਲ ਕੋਸ਼ਿਸ਼ ਕਰਨੀ ਕਿ ਲੋਕਲ ਸੰਗਤਾਂ ਜੋ ਗੁਰਮਤਿ ਰਾਹੀਂ ਜੋ ਸਿੰਘ ਚੁਣਿਆ ਜਾਵੇ, ਉਹ ਲੈ ਕੇ ਆਂਦਾ ਜਾਵੇ। ਇਸੇ ਤਰ੍ਹਾਂ ਖਾਲਿਸਤਾਨ ਵਾਲੀ ਜਿਹੜੀ ਗੱਲ ਆ, ਉਹ ਬਹੁਤ ਜ਼ਰੂਰੀ ਆ। ਉਹ ਜੰਗ ਚੱਲ ਰਿਹਾ ਹੈ ਤੇ ਉਹਦੇ ਵਿੱਚ ਇਹੀ ਆ ਕਿ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਵੀ ਖਾਲਿਸਤਾਨ ਨੂੰ ਕੋਈ ਸਮਝਦਾ ਆਪਣਾ ਕੰਮ ਕਰ ਰਿਹਾ, ਕੋਈ ਵੋਟਾਂ ਰਾਹੀਂ ਆ, ਕੋਈ ਰੈਫਰੈਂਡਮ ਰਾਹੀਂ ਆ, ਕੋਈ ਹਥਿਆਰਬੰਦ ਸੰਘਰਸ਼ ਰਾਹੀਂ ਆ, ਕੋਈ ਡੈਮੋਕ੍ਰੇਟ ਤਰੀਕੇ ਨਾਲ ਰਿਹਾ, ਉਹ ਸਾਰੇ ਹੀ ਜਾਇਜ਼ ਆ। ਤੇ ਉਹ ਆਪਣੇ ਆਪਣੇ ਤਰੀਕੇ ਨਾਲ ਕਰਨ, ਪਰ ਰਲ ਮਿਲ ਕੇ ਕਰਨ। ਕੋਈ ਇਹ ਨਾ ਸੋਚੇ ਕਿ ਮੈਂ ਹੀ ਸਭ ਤੋਂ ਵੱਡਾ ਆ, ਬਾਕੀ ਛੋਟੇ ਆ, ਇਹੋ ਜਿਹੀ ਕੋਈ ਗੱਲ ਨਹੀਂ। ਸਾਰੇ ਇੱਕੋ ਹੀ ਆ। ਰਲ ਮਿਲ ਕੇ ਕੋਈ ਆਪਣਾ ਇੱਕ ਸਾਂਝਾ ਜਥਾ ਵੀ ਬਣਾਉਣਾ ਚਾਹੀਦਾ ਖਾਲਿਸਤਾਨ ਵਾਲਿਆਂ ਨੂੰ, ਜਿੱਥੇ ਕੋਈ ਮੰਚ, ਜਿੱਥੇ ਕੋਈ ਫੈਸਲੇ ਕੀਤੇ ਜਾ ਸਕਣ। ਇਹ ਵੀ ਬਹੁਤ ਜ਼ਰੂਰੀ ਹੈ। ਤੇ ਇਹ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਆਹ ਥੋੜੇ ਦਿਨ ਹੋਏ ਬਾਕੂ ਦੇ ਵਿੱਚ ਇੱਕ ਕਾਨਫਰੰਸ ਹੋਈ। ਉੱਥੇ ਜੋ ਸਾਡੇ ਸਿੰਘ ਆ ਆਪਣੇ ਪੰਥ ਦੇ, ਇੰਗਲੈਂਡ ਤੇ ਕੈਨੇਡਾ, ਉਹਨਾਂ ਨੇ ਜਿਸ ਤਰੀਕੇ ਨਾਲ ਗੱਲ ਰੱਖੀ, ਉਹ ਤਾਂ ਬਹੁਤ ਹੀ ਬਿਹਤਰੀਨ ਤਰੀਕਾ ਹੈ। ਉਹਨਾਂ ਨੂੰ ਮੈਂ ਨਮਸਕਾਰ ਕਰਦਾ। ਇਹਦੇ ਨਾਲ ਜਿਹੜੀ ਆਖਰੀ ਗੱਲ ਹੈ ਕਿ ਜੋ ਇੱਥੇ ਇੰਡੀਆ ਦੇ ਵਿੱਚ ਜੋ ਪ੍ਰਬੰਧ ਆ, ਜੋ ਪੰਜਾਬ ਦਾ ਸੂਬੇਦਾਰੀ ਜਾਂ ਪੰਜਾਬ ਦੀ ਚੀਫ ਮਿਨਿਸਟਰੀ ਦੀ, ਉਹ ਵੀ ਬਹੁਤ ਹੀ ਜ਼ਰੂਰੀ ਆ। ਉਹ ਖਾਲੀ ਨਹੀਂ ਛੱਡੀ ਜਾ ਸਕਦੀਆਂ ਇਹਨੇ ਕੇਂਦਰ ਵਾਲੀਆਂ ਪਾਰਟੀਆਂ ਨੂੰ, ਇਹ ਉਹਨਾਂ ਪਾਰਟੀਆਂ ਨੂੰ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਹੈ। ਇੱਥੇ ਵੀ ਇਹੋ ਚਾਹੀਦਾ ਕਿ ਜਿਹੜੀਆਂ ਵੀ ਪਾਰਟੀਆਂ ਜੋ ਸਿੱਖ ਪਾਰਟੀਆਂ ਆ, ਉਹ ਇਕੱਠੇ ਹੋਣ, ਆਪਣੇ ਨਾਲ ਗਰੀਬਾਂ ਨੂੰ ਲੈਣ, ਦਲਿਤਾਂ ਨੂੰ ਲੈਣ, ਤੇ ਜਿੰਨੇ ਵੀ ਅਪਰੈਸਡ ਲੋਕ ਆ ਪੰਜਾਬ ਦੇ, ਸਾਰੇ ਲੋਕਾਂ ਨੂੰ ਆਪਣੇ ਨਾਲ ਲੈਣ। ਕੋਈ ਇਹੋ ਜਿਹਾ ਖੇਤਰੀ ਪਾਰਟੀ ਦਾ ਇਸ ਤਰੀਕੇ ਦਾ ਸਿਸਟਮ ਬਣਾਇਆ ਜਾਵੇ। ਤੁਸੀਂ ਕਿਸਾਨ ਮੋਰਚੇ ਵਿੱਚ ਦੇਖ ਸਕਦੇ ਕਿ ਜਿਹੜਾ ਉੱਥੇ ਮੁਹਾਜ ਬਣਿਆ ਸੀ, ਉੱਥੋਂ ਇੱਕ ਸੇਧ ਲੈ ਸਕਦੇ ਆ। ਇਹ ਫੀਲਡ ਵੀ ਖਾਲੀ ਨਹੀਂ ਛੱਡਣਾ ਚਾਹੀਦਾ, ਪਰ ਬਸ ਖਿਆਲ ਇੰਨਾ ਚਾਹੀਦਾ ਕਿ ਆਪਣੀ ਇੱਕ ਮਰਿਆਦਾ 'ਚ ਹੋਵੇ। ਇਹਨਾਂ ਦੀ ਕੀ ਮਰਿਆਦਾ ਆ, ਅਕਾਲ ਤਖਤ ਵਾਲਿਆਂ ਦੀ ਕੀ ਮਰਿਆਦਾ ਆ, ਗੁਰੂ ਘਰ ਵਾਲਿਆਂ ਦੀ ਕੀ ਆ, ਖਾਲਿਸਤਾਨ ਵਾਲਿਆਂ ਦੀ ਕੀ, ਤੇ ਰਲ ਮਿਲ ਕੇ ਚੱਲਣ। ਇਹ ਸਮਾਂ ਰਲ ਮਿਲ ਕੇ ਚੱਲਣ ਦਾ ਆ। ਸਮਾਂ ਬਹੁਤ ਘੱਟ ਆ, ਸਮੇਂ ਬਹੁਤ ਹੀ ਖਤਰਨਾਕ ਆ, ਪਰ ਬਹੁਤ ਹੀ ਇੰਪੋਰਟੈਂਟ ਆ। ਜੇ ਇੱਥੇ ਭੁੱਲ ਚੁੱਕ ਹੋ ਗਈ ਤਾਂ ਬਹੁਤ ਵੱਡੇ ਨੁਕਸਾਨ ਹੋਣਗੇ। ਆਖਰ 'ਚ ਮੇਰੀ ਇਹੀ ਬੇਨਤੀ ਆ, ਮੈਂ ਫਿਰ ਕਹੂੰਗਾ ਕਿ ਭਾਈ ਸਾਰੇ ਮਾਈ ਭਾਈ ਕਿ ਗੁਰੂ ਤੋਂ ਬਿਨਾਂ ਕੁਛ ਨਹੀਂ ਹੋਣਾ। ਗੁਰੂ ਦੀ ਕਲਾ ਵਰਤ ਰਹੀ ਹੈ। ਜੇ ਕੁਛ ਹੋ ਰਿਹਾ, ਗੁਰੂ ਦੀ ਕਲਾ, ਸ਼ਹੀਦਾਂ ਦੀ ਕਲਾ ਨਾਲ ਹੋ ਰਿਹਾ ਆ।
ਇੱਥੇ ਗੱਲ ਸਿਰਫ ਆਪਣਾ ਦੇ ਪਾਤਰ ਬਣਦੀ ਹੈ ਕਿ ਆਪਾਂ ਖਾਲਸਾ ਉਹਦੇ ਪਾਤਰ ਹਾਂ ਉਸ ਬਖਸ਼ਿਸ਼ ਲੈਣ ਦੇ ਕਿ ਨਹੀਂ। ਸਾਡੀ ਪਾਤਰਤਾ ਦੇ ਪਾਤਰਤਾ ਤਾਂ ਬਣਨੀ ਆ ਜੇ ਅਸੀਂ ਮੀਰੀ ਪੀਰੀ ਤੇ ਸੰਦਾਰ ਅਕਾਲ ਤਖਤ ਤੇ ਗੁਰਮਤਿ ਤੇ ਪੰਜ ਪ੍ਰਧਾਨੀ ਸੰਦਾਰ ਦੇ ਤਹਿਤ ਮੌਕਾ ਸਾਂਭੀਏ। ਇਹੀ ਬੇਨਤੀ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।